कहत कबीर सुनो रे लोई, अब तुमरी प्रतीत ना होई। लोई ਜਿਹੜੇ ਲੋਕੀ ਵਸ ਰਹੇ ਨੇ, ਪੀਪਲ, ਪੋਪੂਲਰ ਓਪੀਨੀਅਨ, ਕਨਵੈਨਸ਼ਨਲ ਵਿਜ਼ਡਮ, ਅੱਜ ਦੇ ਲਫ਼ਜ਼ ਇਹ ਬਣਦੇ ਨੇ ਉਹਦੇ। ਭਗਤ ਕਬੀਰ ਜੀ ਕਹਿ ਰਹੇ ਨੇ ਕਿ ਬਈ ਸੁਣ ਲਓ, ਜੋ ਤੁਸੀਂ ਮੈਨੂੰ ਕਹਿ ਰਹੇ ਹੋ ਨਾ, ਹੁਣ ਮੇਰਾ ਉਸ ਤੇ ਕੋਈ ਵਿਸ਼ਵਾਸ ਨਹੀਂ। ਜੋ ਦੁਨੀਆ ਦੇ ਵਿੱਚ ਅਸੀਂ ਵਰਡ ਕਰਾਂਗੇ ਯੂਜ਼, ਸਰਕਾਰਾਂ, ਜਥੇਬੰਦੀਆਂ, ਪ੍ਰੋਪੇਗੈਂਡਾ, ਡਿਸਇਨਫੋਰਮੇਸ਼ਨ, ਮਿਸਇਨਫੋਰਮੇਸ਼ਨ, ਇਹੀ ਹੈ ਨਾ ਅੱਜ ਦੇ ਲਫ਼ਜ਼। ਉਹ ਭਗਤ ਕਬੀਰ ਜੀ ਆਪਣੇ ਟਾਈਮ ਦੇ ਲਫ਼ਜ਼ਾਂ 'ਚ ਕਹਿ ਰਹੇ ਨੇ ਕਿ ਲੋਕਾਂ ਦੇ ਵਿੱਚ ਜਿਹੜਾ ਇਹ ਵਰਤਾਰਾ ਚੱਲ ਰਿਹਾ, ਮੈਂ ਤੁਹਾਨੂੰ ਕਲੀਅਰਲੀ ਦੱਸ ਰਿਹਾ ਕਿ ਤੁਹਾਡਾ ਜਿਹੜਾ ਪ੍ਰਤੀਤ ਨਹੀਂ, ਮਤਲਬ ਐਵੀਡੈਂਸ ਦੇ ਰੂਪ ਦੇ, ਇਹ ਐਵੀਡੈਂਟ ਨਹੀਂ ਹੈ ਮੇਰੇ ਲਈ, ਮੈਂ ਨਹੀਂ ਇਹਨੂੰ ਮੰਨ ਸਕਦਾ। ਬੜੀ ਬਹੁਤ ਵੱਡੀ ਗੱਲ ਆ ਕਿ ਅਸੀਂ ਕਨਵੈਨਸ਼ਨਲ ਵਿਜ਼ਡਮ ਨੂੰ ਇੰਨੀ ਛੇਤੀ ਕਿਵੇਂ ਮੰਨ ਲੈਂਦੇ ਹਾਂ। ਸਾਡਾ ਤਾਂ ਕੰਮ ਹੀ ਉਲਟੀ ਰੇ ਵਾਲਾ ਗੁਰਬਾਣੀ ਦੇ ਮੁਤਾਬਕ, ਜਿਹੜਾ ਕਨਵੈਨਸ਼ਨਲ ਵਿਜ਼ਡਮ ਤੋਂ ਪੁੱਠੇ ਜਾਂਦੇ ਹਾਂ। ਅਸੀਂ ਅਗਲੀ ਗੱਲ ਕਰਦੇ ਹਾਂ, ਅਗਲਾ ਟ੍ਰੈਂਡ ਦਿੰਦੇ ਹਾਂ, ਅਗਲਾ ਗਵਰਨੈਂਸ ਦਾ ਸਿਸਟਮ, ਅਗਲਾ ਰਾਜ ਦਾ ਤਰੀਕਾ ਦੱਸਦੇ ਹਾਂ। ਹੁਣ ਇੱਥੋਂ ਜੇ ਆਪਾਂ ਗੱਲ ਸ਼ੁਰੂ ਕਰੀਏ, ਮੈਂ ਜਿਹੜੇ ਅਗਲੇ ਮੇਰੇ 28 ਮਿੰਟ ਨੇ, ਮੇਰਾ ਫੋਕਸ ਇਸ ਗੱਲ ਤੇ ਹੋਊਗਾ ਕਿ ਜਿਹੜੇ ਰਾਜ ਵਿੱਚ ਵਿਸ਼ਵਾਸ ਕਰਦੇ ਨੇ ਉਹ ਕੀ ਕਰਦੇ। ਉਹ ਇੱਕ ਵੱਖਰਾ ਵਿਸ਼ਾ, ਜਿਹੜੇ ਨਹੀਂ ਕਰਦੇ ਉਹਨਾਂ ਲਈ ਕੀ ਕਰਨ ਦੀ ਲੋੜ, ਕਿਉਂਕਿ ਉਹ ਪ੍ਰਤੀਤ ਤਾਂ ਆਪਾਂ ਗੱਲ ਨਹੀਂ ਕਰਨੀ ਹੁਣ, ਕਿਉਂਕਿ ਇਹ ਸੰਦੇਸ਼ ਆ ਗਿਆ ਅਖੀਰਲੇ ਸ਼ਬਦ ਤੋਂ। ਹੁਣ ਜੇ ਪ੍ਰਤੀਤ ਨਹੀਂ ਕਰਨੀ ਕਨਵੈਨਸ਼ਨਲ ਵਿਜ਼ਡਮ ਦੀ, ਤਾਂ ਅਸੀਂ ਕੀ ਕਰੀਏ? ਉਹ ਕਰਨ ਦੇ ਲਈ ਸਭ ਤੋਂ ਪਹਿਲੀ ਗੱਲ ਦਰਬਾਰ ਸਾਹਿਬ ਦੇ ਹੁਕਮ ਤੋਂ ਹੀ ਮੈਂ ਸ਼ੁਰੂ ਕਰਾਂਗਾ। ਉਹ ਅੰਦਜ਼ਾ ਸੀਗਾ, ਜਿਹੜੀ ਲਾਈਨ ਮੈਨੂੰ ਅੱਜ ਸਵੇਰੇ ਰਾਤੀ ਬਹੁਤ ਲੇਟ ਹੋ ਗਏ ਗੱਲਬਾਤ ਕਰਦੇ ਹੋਏ, ਸਵੇਰੇ ਔਖੇ ਉੱਠ ਕੇ ਜਦ ਸਭ ਹੁਕਮ ਪੜਿਆ ਫੋਨ ਤੇ, ਉੱਥੇ ਲਾਈਨ ਜਿਹੜੀ ਸੀ ਉਹਨੇ ਬੜਾ ਕਲੀਅਰ ਕਰਤਾ ਆਈਡੀਆ, ਅੰਦਰ ਸਾਚਾ ਦੇਹੋ ਪੂਰੇ ਸਤਿਗੁਰਾਂ ਜੀਓ। ਗੁਰੂ ਰਾਮਦਾਸ ਪਾਤਸ਼ਾਹ ਵੱਲੋਂ ਬਖਸ਼ਿਆ ਹੋਇਆ ਕਿ ਜਿਹਦੇ ਅੰਦਰ ਸਾਚਾ ਨੇਹ ਹੋ। ਸਾਡੇ ਨੇਹ ਵੀ ਬੜੇ ਨੇ ਨਾ, ਪ੍ਰੋਬਲਮ ਇਹ ਆ ਗਈ ਹੈ ਸਾਡੇ ਪਿਆਰ ਬੜੇ ਨੇ। ਜਿਵੇਂ ਗੁਰੂ ਰਾਮਦਾਸ ਪਾਤਸ਼ਾਹ ਜੀ ਮੇਰੇ ਖਿਆਲ ਸ਼ਬਦ ਹੈ, ਪਰ ਗੁਰੂ ਗ੍ਰੰਥ ਸਾਹਿਬ ਸ਼ਬਦ ਹੈ ਕਿ ਭਗਤਾਂ ਤੇ ਸਹਿਸਾਰੀਆ ਜੋੜ ਕਦੇ ਨਾ ਆਇਆ। ਭਗਤ ਦਾ ਇੱਕੋ ਹੀ ਨੇਹ ਆ, ਸਹਿਸਾਰੀਆਂ ਦੇ ਬੜੇ ਲਫ਼ਜ਼ ਨੇ, ਜੌਬ ਦਾ, ਪਰਿਵਾਰ ਦਾ, ਰੈਪੂਟੇਸ਼ਨ ਦਾ, ਬੜੇ ਪਿਆਰ ਨੇ ਨਾ ਸਾਡੇ। ਆਪਾਂ ਕਹਿੰਦੇ ਵੀ ਆ ਆਈ ਲਵ ਮਾਈ ਮਮ, ਆਈ ਲਵ ਮਾਈ ਕਾਰ, ਆਪਾਂ ਯੂਜ਼ ਕਰਦੇ ਇਸ ਤਰ੍ਹਾਂ ਲਫ਼ਜ਼ ਅੱਜ ਕੱਲ੍ਹ, ਕਿਉਂਕਿ ਸਾਡਾ ਪਿਆਰ ਵੰਡਿਆ ਹੋਇਆ। ਕਿ ਜਿਹੜੇ ਭਗਤ ਦਾ ਉਹਦਾ ਇੱਕੋ ਹੀ ਪਿਆਰ ਆ, ਉਹਦੀ ਗੱਲ ਆ ਰਹੀ ਹੈ ਹੁਕਮ ਚ। ਅੰਦਰ ਸਾਚਾ ਨੇਹੋ ਕਿਹਦੇ ਪ੍ਰਤੀ ਹੈਗਾ? ਸਾਡੇ ਅੰਦਰ ਇਟਰਨਲ ਸਾਚਾ, ਮਤਲਬ ਜਿਹੜਾ ਕਦੇ ਨਹੀਂ ਹਟੂਗਾ, ਸਥਿਰ ਰਹਿਣ ਵਾਲਾ, ਪੂਰੇ ਸਤਿਗੁਰ ਹੈ ਜੀਓ। ਜੀਓ ਮਤਲਬ ਬੜੇ ਪਿਆਰ ਨਾਲ ਆਖਿਆ ਜਾਂਦਾ। ਗੁਰੂ ਰਾਮਦਾਸ ਪਾਤਸ਼ਾਹ ਬੜੇ ਪਿਆਰ ਨਾਲ ਆਖ ਰਹੇ ਨੇ। ਜਦ ਅਸੀਂ ਜੀਓ ਕਹਿੰਦੇ ਆ ਨਾ, ਉਹ ਜੀ ਤੋਂ ਗਾਹਾਂ ਦੀ ਗੱਲ ਆ, ਜਿਹੜੇ ਸਾਡੇ ਅੰਦਰ ਨੂੰ ਵੀ ਟੱਚ ਕਰਦੀ ਆ, ਬੜੇ ਪਿਆਰ ਨਾਲ ਵੀ ਗੱਲ ਕਰਦੇ ਆ, ਤੇ ਸਾਰਿਆਂ ਨੂੰ ਕਹਿ ਰਹੇ ਆ ਉਹ ਸਿਰਫ ਪੂਰੇ ਸਤਿਗੁਰੂ ਦੇ ਨਾਲ, ਪੂਰੇ ਸਤਿਗੁਰ ਜੀਓ। ਜਿਸ ਨਾਲ ਜਿਹੜੀਆਂ ਸ਼ਖਸੀਅਤਾਂ ਦਾ, ਜਿਹੜੇ ਸਿੱਖਾਂ ਦਾ, ਜਿਹੜੇ ਅੱਜ ਆਪਾਂ ਜੇ ਦੋ ਉਹਨਾਂ ਦੇ ਫਰਸਟ ਨੇਮ ਵੀ ਲੈ ਲਈਏ, ਬੰਦਾ ਤੇ ਜਰਨੈਲ, ਉਹਨਾਂ ਦਾ ਪੂਰਾ ਨੇਹੋ ਕਿਹਦੇ ਨਾਲ ਆ, ਇਹ ਦੇਖ ਲਿਆ। ਸਾਡੇ ਵਾਂਗ ਨਹੀਂ ਸੀ ਉਹ। ਕਲੀਅਰ ਹੋ ਗਿਆ, ਪ੍ਰਤੀਤ ਐਵੀਡੈਂਟ ਹੋ ਗਿਆ ਕਿ ਉਹ ਲੋਕਾਂ ਦੀਆਂ ਚੀਜ਼ਾਂ ਨਾਲ ਨਹੀਂ ਸੀ, ਉਹ ਪੂਰੇ ਸਤਿਗੁਰਾਂ ਨਾਲ। ਹੁਣ ਜੇ ਪੂਰੇ ਸਤਿਗੁਰ ਨਾਲ ਨੇ ਆ, ਤਾਂ ਫਿਰ ਉਹ ਕੀ ਕਰਦੇ ਨੇ? ਉਹਦੇ ਦੋ ਹਵਾਲੇ ਦੇਵਾਂਗੇ। ਬਾਬਾ ਬੰਦਾ ਸਿੰਘ ਬਹਾਦਰ ਦੇ ਬਾਰੇ ਜਿੰਨੇ ਕੁ ਵੀ ਸਾਡੇ ਕੋਲ ਸਰੋਤ ਡਾਕਟਰ ਗੰਡਾ ਸਿੰਘ ਔਨਵਰਡ ਅੱਜ ਤੱਕ ਆਏ ਨੇ, ਉਹ ਪ੍ਰਾਇਮਰੀਲੀ ਨੌਨ ਸਿੱਖ ਨੇ। ਰਾਜਸਥਾਨੀ ਡਾਕੂਮੈਂਟਸ ਡਾਕਟਰ ਬਲਵੰਤ ਸਿੰਘ ਢਿੱਲੋਂ ਨੇ ਇਕੱਠੇ ਕਰਕੇ ਉਹਦਾ ਅਨੁਵਾਦ ਕੀਤਾ। ਉਸ ਤੋਂ ਪਹਿਲਾਂ ਜਿਹੜੇ ਪਰਸ਼ੀਅਨ ਕ੍ਰੋਨਿਕਲਸ ਨੇ, ਉਹਨਾਂ ਦੇ ਹੈਗੇ ਨੇ। ਪਰ ਉਹਨਾਂ ਚੋਂ ਇੱਕ ਸਰੋਤ ਹੈ ਅਮਰਨਾਮਾ, ਜਿਹੜਾ ਸਿੱਖਾਂ ਦਾ। ਉਹ ਮੈਂ ਗੱਲ ਕਰਨੀ ਚਾਹਾਂਗਾ। ਅਮਰਨਾਮਾ ਦੇ ਵਿੱਚ ਦੋ ਗੱਲਾਂ ਜਿਹੜੀਆਂ ਆਈਆਂ ਨੇ। ਪਹਿਲੀ ਗੱਲ, ਅਮਰਨਾਮਾ ਢਾਡੀ ਨੱਥਮਲ ਦਾ ਲਿਖਿਆ ਹੋਇਆ। ਕਿਹਾ ਜਾਂਦਾ ਡੇਟਿੰਗ ਦੇ ਮੁਤਾਬਕ ਡਾਕਟਰ ਗੰਦਾ ਸਿੰਘ ਦੀ, ਕਿ ਉਹਨਾਂ ਨੇ ਅਕਤੂਬਰ 1708 ਵਿੱਚ ਉਹ ਮੁਕੰਮਲ ਕਰਤਾ ਸੀ। ਮਤਲਬ ਉਹ ਬਿਲਕੁਲ ਉਸੇ ਵੇਲੇ ਦਾ, ਜਦ ਬਾਬਾ ਬੰਦਾ ਸਿੰਘ ਬਹਾਦਰ 10ਵੇਂ ਪਾਤਸ਼ਾਹ ਨੂੰ ਮਿਲੇ, ਉਸ ਟੈਕਸਟ ਦੇ ਮੁਤਾਬਕ ਉਹਨਾਂ ਦੀ ਮੁਲਾਕਾਤ 3 ਸਤੰਬਰ ਨੂੰ ਹੋਈ ਸੀ। ਮਤਲਬ ਵਿਦਿਨ ਦੋਸ 2 ਮੰਥਸ ਕੀ ਹੋਇਆ? ਬੰਦਾ ਕਿਵੇਂ ਆਪਾਂ ਇਹ ਗੱਲ ਕਰਨ ਲੱਗੇ। ਕਹਿੰਦੇ ਉਹਦੇ ਵਿੱਚ ਇੱਕ ਬੜਾ ਕਲੀਅਰ ਹੋ ਗਿਆ
कि बंदा सिंह बहादुर इज अ डिवाउट फॉलोअर ऑफ द गुरु। साचा ने हो पूरा सत्य डिवाउट फॉलोअर किवें आ तुसीं भी लाया होया इत्थे आ देख देख फतेह जिहड़ी साडी फ्रेज आ ना वो इत्थों आई है पॉपुलर फ्रेज कि जिहड़ा इकोनॉमिक सक्सैस इकोनॉमिक प्रॉस्पेरिटी इकोनॉमिक राइट्स देख दा वो मतलब तेग का मतलब है पोलिटिकल राइट्स ते पोलिटिकल सॉवरेनिटी। कहते दुनिया दे विच बाबा बंदा सिंह बहादुर इन्ना डिवाउट फॉलोअर आ कि उहदे जिहड़े इकोनॉमिक ते पोलिटिकल राइट्स ने किन्ना दे परसिक्यूटेड ते ओप्रैस्ड दे जिन्हां नूं किन्हां नूं पातशाही दित्ती सी 10वें पातशाह दे भंगू मुताबक इन गरीब सिंघां को दे पातशाही मतलब जिहड़े ओप्रैस्ड ते परसिक्यूटेड कम्युनिटीज ने पंजाब दीयां स्पैशली उन्होंने राइट्स एस्टैब्लिश करके दिखाए एज ए आइडिया नहीं एज ए मेरे वांगू स्पीच नहीं प्रैक्टिकली जिहड़ी पंजाब की धरती है उत्थे करके दिखाया ते ओहदा एक बहुत बड़ा जिहड़ा सारे एकेडैमिक्स एग्री करते हैं ओहदा एक बहुत बड़ा जिहड़ा इकोनॉमिक रेवोल्यूशन सी वो जमींदारी सिस्टम को अबॉलिश करता सी खत्म करता सी उन्होंने रिवर्स करता सी 3/4 to 1/4 करता सी कि 3/4 ऑफ द लैंड बिलोंग्स टू द टिलर्स ऑफ द सॉइल ਜਿਹੜੇ ਧਰਤੀ ਤੇ ਕੰਮ ਕਰਦੇ ਨੇ ਮਜ਼ਦੂਰੀ ਕਰਦੇ ਨੇ ਖੇਤੀ ਕਰਦੇ ਨੇ 3/4 ਲੈਂਡ ਉਹਨਾਂ ਦਾ ਹੋਣਾ ਚਾਹੀਦਾ ਜਿਹੜੇ ਓਨ ਕਰਦੇ ਨੇ ਉਹਨਾਂ ਦਾ ਨਹੀਂ ਹੋਣਾ ਚਾਹੀਦਾ ਜਿਹੜੇ ਮਜ਼ਦੂਰੀ ਕਰਵਾਉਂਦੇ ਨੇ। ਇਸ ਕਿਸਮ ਨੂੰ ਜਦ ਅਸੀਂ ਅੱਜ ਵੀ ਦੁਨੀਆ ਵਿੱਚ ਤੁਸੀਂ ਕਿਤੇ ਵੀ ਦੇਖ ਲਓ ਜਿਹੜੀ ਇਕਨੋਮਿਕਸ ਤੇ ਪੋਲਿਟਿਕਸ ਆ ਨਾ ਜਿਹੜੀਆਂ ਵੀ ਪਾਰਟੀ ਨੇ ਭਾਵੇਂ ਅਮਰੀਕਾ ਦੀਆਂ ਨੇ ਤੇ ਭਾਵੇਂ ਕਿਸੇ ਹੋਰ ਕੰਟਰੀਆਂ ਦੇ ਨੇ ਇਲੈਕਸ਼ਨ ਦਾ ਪਰਪਸ ਅੱਜ ਵੀ ਇਹੀ ਆ ਕਿਹਦੇ ਕੋਲੋਂ ਕਿੰਨਾ ਟੈਕਸ ਲੈਣਾ ਤੇ ਜਿਹੜਾ ਟੈਕਸ ਇਕੱਠਾ ਕੀਤਾ ਗਿਆ ਉੱਤੇ ਕਿੱਥੇ ਖਰਚਣਾ ਤੇ ਕਿਹਨੂੰ ਕਿੰਨੇ ਪੋਲੀਟੀਕਲ ਰਾਈਟਸ ਦੇਣੇ ਨੇ ਅੱਜ ਦੇ ਸਮੇਂ ਦੇ ਮੁਤਾਬਕ ਇਹੀ ਦੋ ਚੀਜ਼ਾਂ ਅੱਜ ਵੀ ਚੱਲ ਰਹੀਆਂ ਨੇ। ਇਹ ਬਾਬਾ ਬੰਦਾ ਸਿੰਘ ਬਹਾਦਰ ਦਾ ਇੱਥੋਂ ਅੰਦਾਜ਼ਾ ਲਾਓ ਕਿ ਜਿਹੜੇ ਇਕਨੋਮਿਕ ਤੇ ਪੋਲੀਟੀਕਲ ਰਾਈਟਸ ਦੀ ਸਾਰੀਆਂ ਡੈਮੋਕ੍ਰੇਸੀ ਦੇ ਢਾਂਚੇ ਨੇ ਡਿਕਟੇਟਰਸ਼ਿਪ ਦੇ ਢਾਂਚੇ ਨੇ ਪੋਸਟ ਡੈਮੋਕ੍ਰੇਟਿਕ ਜਿਹੜੀ ਕਨਵਰਸੇਸ਼ਨ ਆ ਐਨਾਰਕਿਸਟ ਦੀਆਂ ਗੱਲਾਂ ਨੇ ਜਿਹੜੇ ਅੱਜ ਕੱਲ੍ਹ ਦੇ ਪੋਲੀਟੀਕਲ ਢਾਂਚਿਆਂ ਦੀ ਜਾਂ ਪਿਛਲੇ 100 ਸਾਲਾਂ ਦੇ ਸਾਰਿਆਂ ਵਿੱਚ ਇਹੀ ਇਸ਼ੂ ਅੱਜ ਵੀ। ਇਹ ਬਾਬਾ ਬੰਦਾ ਸਿੰਘ ਬਹਾਦਰ ਇਸ ਲੈਵਲ ਦੇ ਬੰਦਾ ਬਹਾਦਰ ਆ ਕਿ ਉਹਨੇ ਆਪਣਾ ਹੀ ਸਾਰਾ ਕੁਝ ਲਾਇਆ ਜਿਹੜਾ ਵਿਜ਼ਨ ਗੁਰੂ ਦੀ ਆ ਨੀਮੀ ਰਾਜ ਦੀ ਬੇਗਮਪੁਰਾ ਦੀ ਉਹਨੂੰ ਪ੍ਰੈਕਟਿਸ ਵਿੱਚ ਲਾਇਆ। ਦਿਸ ਇਜ਼ ਅਕੋਰਡਿੰਗ ਟੂ ਅਮਰਨਾਮਾ। ਉਹ ਕੀ ਕਹਿੰਦੇ ਨੇ ਹੁਣ ਤੁਹਾਡੇ ਨਾਲ ਸਮਾਨ ਕਿਉਂਕਿ ਦੋ ਖਵਾਲੇ ਹੀ ਦਵਾਂਗਾ। ਕਹਿੰਦੇ ਪਹਿਲੀ ਗੱਲ ਤਾਂ ਉਹਦੇ 'ਚ ਇਹ ਦੱਸੀ ਹੋਈ ਹੈ ਸਿੱਖਾਂ ਨੂੰ ਕਿਸੇ ਨੇ ਫਿਕਰ ਨੂੰ ਧਿਆਓ। 3 ਲਫ਼ਜ਼ ਵਰਤੇ ਨੇ ਇੱਕ ਦੇ ਲਈ ਜਿਹਨੂੰ ਅਸੀਂ ਓਂਕਾਰ ਆਖਦੇ ਆ ਪਰਵਤਕਾਰ ਰੱਬ ਤੇ ਖੁਦਾ। ਹੁਣ ਇੱਥੋਂ ਅੰਦਾਜ਼ਾ ਲਾਓ ਕਿੰਨੀ ਕਲੈਰਿਟੀ ਹੈ ਕਿ ਅਸੀਂ ਸਿਰਫ ਉਹਨੂੰ ਧਿਆਉਣਾ ਇੱਕ ਨੂੰ। ਦੂਸਰਾ ਕਹਿੰਦੇ ਕਿ ਕਿਸੇ ਦਾ ਨਾਂ ਲੈਣਾ ਗੁਰੂ ਨਾਨਕ ਦਾ ਨਾਮ ਲਓ ਕਿਉਂਕਿ ਸਾਡਾ ਸਾਰਾ ਕੁਝ ਗੁਰੂ ਨਾਨਕ ਤੋਂ ਸ਼ੁਰੂ ਹੋਇਆ। ਤੀਸਰੀ ਗੱਲ ਉਹਦੇ 'ਚ ਹੈਗੀ ਕਿ ਕੀਰਤਨ ਗਾਓ। ਉੱਥੇ ਇਨਫੈਕਟ ਭਾਈ ਮਰਦਾਨੇ ਜੀ ਦਾ ਨਾਮ ਯੂਜ਼ ਕੀਤਾ ਉਹਨਾਂ ਨੇ ਕਿ ਮਰਦਾਨੇ ਵਾਲੀ ਜਿਹੜੀ ਪਰੰਪਰਾ ਉਹਦਾ ਕੀਰਤਨ ਸੁਣੋ ਤੇ ਬਾਅਦ ਚ ਢਾਡੀਆਂ ਵੀ ਸੁਣੋ। ਦੋ ਹੀ ਚੀਜ਼ਾਂ ਲਿਖੀਆਂ। ਥਰਡ ਗੱਲ ਕਿ ਜਿਹੜਾ ਤਰੀਕਾ ਹੈ ਅਸੀਂ ਅਪਣਾ ਲਿਆ ਗੁਰੂ ਨੇ ਇਹ ਤੀਸਰ ਮਜ਼ਹਬ ਹੈ ਇਹ ਤੀਸਰ ਪੰਥ ਆ। ਇੱਥੇ ਨਾ ਬ੍ਰਾਹਮਣ ਉੱਥੇ ਵਰਡ ਯੂਜ਼ ਕੀਤਾ ਬ੍ਰਾਹਮਣ ਇੱਥੇ ਨਾ ਅਸੀਂ ਬ੍ਰਾਹਮਣ ਦੀ ਸੁਣਾਂਗੇ ਨਾ ਮੁਸਲਮਾਨ ਦੀ ਸੁਣਾਂਗੇ। ਮਤਲਬ ਇਹ ਅਲੱਗ ਤਰੀਕਾ ਸਾਡਾ ਕੰਮ ਕਰਨ ਦਾ ਇਕਨੋਮਿਕ ਤੇ ਪੋਲਿਟਿਕਸ ਦਾ ਸਾਡਾ ਅਲੱਗ ਤਰੀਕਾ। ਸਾਡੀ ਇਕਨੋਮਿਕ ਥਿਉਰੀ ਇਕਨੋਮਿਕ ਪ੍ਰੈਕਟਿਸ ਵਿੱਚ ਕਿਵੇਂ ਲੈ ਕੇ ਆਈ ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਰਿਐਲਿਟੀ ਆ ਤੇ ਪੋਲੀਟੀਕਲ ਰਾਈਟਸ ਉਹਨਾਂ ਨੇ ਕਿਵੇਂ ਦਿੱਤੇ ਇਹ ਉਹਨਾਂ ਦੀ ਰਿਐਲਿਟੀ ਆ। ਹੁਣ ਉਹ ਕਿਹਾ ਕਿਵੇਂ ਉਹਨਾਂ ਨੇ ਤੇ ਉਹਨਾਂ ਨੂੰ ਕਰਾਇਆ ਕਿਵੇਂ ਕਿਉਂਕਿ ਆਪਾਂ ਵਟ ਪਾਰਟ ਕਲੀਅਰ ਆ ਮੈਂ ਸਿਰਫ ਵਟ ਦੀ ਗੱਲ ਕੀਤੀ ਹੈ ਜੀ। ਹਾਊ ਡਿਡ ਹੀ ਡੂ ਇਟ ਕਿਵੇਂ ਕੀਤਾ ਉਹਨਾਂ ਨਾਲ ਕੌਣ ਸੀ ਇਹ ਕੰਮ ਕਰਨ ਲਈ ਕੀ ਬਖਸ਼ਿਸ਼ ਸੀਗੀ। ਉੱਥੇ ਲਾਈਨ ਆਈ ਹੈ ਉਹਨਾਂ ਦੀ ਕਿ ਫਰਿਸ਼ਤਨਾਮਸ਼ ਸੋਏ ਪੰਜਾਬ ਕਰਤ ਮੈਂ 5 ਸਿੰਘਾਨ ਆਜ਼ਾਦ ਮਰਦ। ਆਜ਼ਾਦ ਲਫ਼ਜ਼ ਯੂਜ਼ ਹੋਇਆ ਤੁਹਾਨੂੰ ਇਹ ਨਾ ਲੱਗੇ ਕਿ 20th ਸੈਂਚੁਰੀ ਵਿੱਚ JNU ਦੇ ਨਾਰਿਆਂ ਚੋਂ ਆਇਆ। ਘਬਰਾਇਆ ਨਾ ਕਰੋ ਲਫ਼ਜ਼ਾਂ ਤੋਂ ਇਹ ਸਾਡੇ ਤੁਹਾਡੀ ਨਜ਼ਮਾਨ ਨੇ ਯੂਜ਼ ਕੀਤਾ ਹੈ ਲਫ਼ਜ਼ ਆਜ਼ਾਦ। 1708 ਅਕਤੂਬਰ ਜਿਹੜਾ ਮੁਕੰਮਲ ਹੋਇਆ ਅਮਰਨਾਮਾ ਕਹਿ ਰਹੇ ਨੇ 10ਵੇਂ ਪਾਤਸ਼ਾਹ ਨੇ ਕਮੈਂਡ ਦਿੱਤੀ। ਕੀ ਕਮੈਂਡ ਦਿੱਤੀ ਕਿ ਪੰਜਾਬ ਜਾਓ ਪੰਜਾਬ ਕਰਤ ਪੰਜਾਬ ਵੱਲ ਜਾਓ ਸਿੱਧਾ ਕਿਹਾ ਗਿਆ ਪੰਜਾਬ ਵੱਲ ਤੇ ਕਰੋ। ਉੱਥੇ ਨਾਲ ਕੌਣ ਭੇਜੇ ਮੈਂ 5 ਸਿੰਘਾਨ ਆਜ਼ਾਦ ਮਰਦ ਕਹਿੰਦੇ ਨਾਲ ਉਹਨਾਂ ਦੇ 5 ਆਜ਼ਾਦ ਸਿੰਘ ਮਰਦ ਭੇਜੇ। ਹੁਣ ਇੱਥੋਂ ਅੰਦਾਜ਼ਾ ਲਾ ਲਓ ਕਿ ਜਿਹੜੇ ਸਾਡੇ ਨਾਲ ਤੁਰਦੇ ਨੇ
ਉਹ ਆਜ਼ਾਦ ਨੇ। ਮਰਦ ਦਾ ਮਤਲਬ ਕੱਲਾ ਮੈਨ ਨਹੀਂ ਹੁੰਦਾ, ਮਰਦ ਦਾ ਮਤਲਬ ਹੁੰਦਾ ਬ੍ਰੇਵ। ਲਿਟਰਲੀ ਉਹਦਾ ਉਹ ਹੈ, ਪਰ ਇੰਟਰਪ੍ਰੀਟੇਬਲੀ ਇਹ ਹੁੰਦਾ ਵੈ ਪ੍ਰਗਟਿਓ ਮਰਦ ਗੰਬੜਾ ਫੇਰ ਵੀ ਉੱਠਸੀ ਮਰਦ ਕਾ ਚੇਲਾ। ਬਾਣੀ ਦੇ ਲਫ਼ਜ਼ ਨੇ, ਉਹ ਬ੍ਰੇਵ ਮੈਨ ਦੀ ਗੱਲ ਆ। ਬ੍ਰੇਵ ਨੇ ਜਿਹੜਾ ਇੰਡੀਵਿਜੂਅਲ, ਜਿਹੜਾ ਬਹੁਤ ਬ੍ਰੇਵ ਆ, ਵਾਰੀਅਰ ਜਿਹਨੂੰ ਅਸੀਂ ਆਖ ਦਿੰਦੇ ਆ, ਉਹ ਸਿੰਘ ਉਹ ਨੇ ਜਿਹੜੇ ਆਜ਼ਾਦ ਨੇ ਤੇ ਬ੍ਰੇਵ ਨੇ। ਉਹ ਪੰਜ ਭੇਜੇਗਾ ਇਹ ਨਾਲ। ਹੁਣ ਇੱਥੋਂ ਅਸੀਂ ਅੰਦਾਜ਼ਾ ਲਾ ਲਓ ਕਿ ਜਦ 84 ਵਿੱਚ ਜਿਹੜੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨਾਲ ਨੇ, ਉਹ ਆਜ਼ਾਦ ਤੇ ਬ੍ਰੇਵ ਹਨ, ਤਾਂ ਹੀ ਸਕਸੈਸ ਆ ਨਾ। ਤੇ ਜਿਹੜੇ ਹੁਣ ਅਸੀਂ ਕੁਝ ਕਰਨਾ ਚਾਹੁੰਦੇ ਆ, ਜੇ ਨਹੀਂ ਸਕਸੈਸ ਆ ਰਹੀ, ਕੀ ਉਹ ਆਜ਼ਾਦ ਤੇ ਮਰਦ ਹਨ? ਇਹ ਕੁਐਸਚਨ ਉਠਾਉਣਾ ਚਾਹੀਦਾ ਸਾਨੂੰ, ਕਿਉਂਕਿ 10ਵੇਂ ਪਾਤਸ਼ਾਹ ਬਾਰੇ ਇਹ ਕਿਹਾ ਗਿਆ ਅਮਰਨਾਮੇ ਕਿ ਬੰਦਾ ਸਿੰਘ ਬਹਾਦਰ ਦੇ ਨਾਲ ਆਜ਼ਾਦ ਸਿੰਘ ਜਿਹੜੇ ਮਰਦ ਸੀ ਉਹ ਭੇਜੇ ਸੀ। ਅਗਲੀ ਗੱਲ ਉਹਨਾਂ ਨੇ ਕੀਤਾ ਕੀ ਫਿਰ? ਕਹਿੰਦੇ ਕਹਿ ਪਜ਼ਾਦਾ ਮਹਾ ਪਾਤਸ਼ਾਹੀ ਬਦਾਦ ਕੀ ਸਿੰਘਾਨ ਮਾਹਰ ਚੀ ਦਾਚਨ ਦਿਸ਼ਾ। ਇਹਦਾ ਮਤਲਬ ਸਿੰਪਲੀ ਇਹ ਬਣਦਾ ਕਿ ਮੈਂ ਕਿਉਂ ਇਹ ਪਾਤਸ਼ਾਹੀ ਉਹਨਾਂ ਨੂੰ ਗ੍ਰੇਸ ਕਰ ਰਿਹਾ, ਬਖਸ਼ ਰਿਹਾ, ਤਾਂ ਕਿ ਜਿਹੜਾ ਸਾਡਾ ਸਿੰਘਾਨ ਜਦ 18ਵੀਂ ਸ਼ਤਾਬਦੀ ਵਿੱਚ ਜਾਂ ਅਖੀਰਲੇ 1700s 1800s ਵਰਡ ਯੂਜ਼ ਹੁੰਦਾ, ਉਹ ਜਿਵੇਂ ਅਸੀਂ ਖਾਲਸਾ ਲਫ਼ਜ਼ ਯੂਜ਼ ਕਰਦੇ, ਸਿੰਘਾਂ ਵੀ ਲਫ਼ਜ਼ ਏਦਾਂ ਯੂਜ਼ ਹੁੰਦਾ। ਉਹਦਾ ਮਤਲਬ ਜਿਹੜਾ ਪੰਥ ਆ, ਜਿਹੜਾ ਕਲੈਕਟਿਵ ਸਿੱਖਸ ਨੇ, ਕਿ ਤਾਂ ਕਿ ਇਹ ਪਾਤਸ਼ਾਹੀ ਬਖਸ਼ੀ ਜਾ ਰਹੀ ਹੈ ਇਹਨਾਂ ਨੂੰ, ਤਾਂ ਕਿ ਸਾਰੀ ਜਿਹੜਾ ਸਿੱਖ ਜਗਤ ਆ, ਜਿਹੜੇ ਸਿੱਖ ਖਾਲਸੇ ਦਾ ਪੰਥ ਦਾ ਹਿੱਸਾ ਬਣ ਗਏ ਨੇ, ਉਹ ਸਾਰੇ ਖੁਸ਼ ਰਹਿਣ। ਇਹਦਾ ਮਤਲਬ ਉਹਨਾਂ ਨੂੰ ਨਹੀਂ ਖੁਸ਼ ਰੱਖਿਆ ਜਾ ਰਿਹਾ ਸੀ। ਇਹ ਬਾਬਾ ਬੰਦਾ ਸਿੰਘ ਬਹਾਦਰ ਦੇ ਐਂਗਲ ਤੋਂ ਆਪਾਂ ਜੇ ਹੁਣ ਅਗਲੀ ਗੱਲ ਕਰੀਏ, ਇੱਕੋ ਹਵਾਲਾ ਦਵਾਂਗਾ ਮੈਂ, ਕਿਉਂ ਨਹੀਂ ਖੁਸ਼ ਰੱਖਿਆ ਜਾ ਰਿਹਾ ਸੀ, ਕੀ ਕਰ ਰਹੀ ਸੀ ਸਰਕਾਰ। ਇਹਦੇ ਬਾਰੇ ਜਿਹੜੇ ਰਾਜਸਥਾਨੀ ਡਾਕੂਮੈਂਟ ਆ, ਉਹਦੇ ਚੋਂ ਇੱਕ ਗੱਲ ਕਰਾਂਗਾ। ਸਿਰਫ ਵਕੀਲਾਂ ਦੇ ਡਾਕੂਮੈਂਟ ਨੇ, ਉਹਦੇ ਚੋਂ ਇੱਕ ਵਕੀਲ ਦਾ ਨਾਮ ਹੈਗਾ ਜਗਜੀਵਨ ਦਾਸ, ਜਿਹੜਾ ਮਹਾਰਾਜਾ ਜੈ ਸਿੰਘ ਉਸ ਵੇਲੇ ਰਾਜਸਥਾਨ 'ਚ ਆ, ਉਹਨੂੰ ਮੈਂ ਲਿਖ ਕੇ ਭੇਜ ਰਿਹਾ। ਵਕੀਲ ਦਾ ਮਤਲਬ ਉਹਨਾਂ ਦੇ ਨਾਂ 'ਚ ਉਹ ਨਹੀਂ ਹੈ ਜਿਹੜਾ ਅੱਜ ਦਾ, ਉਸ ਵੇਲੇ ਉਹ ਡਿਪਲੋਮੈਟ ਸੀ। ਜਿਵੇਂ ਆਪਾਂ ਕਹਿੰਦੇ ਨੇ ਕਿ ਕੇਬਲ ਭੇਜ ਰਹੇ ਨੇ, ਇਹ ਕੇਬਲ ਆ ਜਿਹੜੀ ਭੇਜੀ ਜਾ ਰਹੀ ਆ। ਜਿਵੇਂ US ਐਮਬੈਸੀ ਜੇ ਇੱਥੇ ਸਟੇਟ ਡਿਪਾਰਟਮੈਂਟ ਨੂੰ ਜਾਂ ਨੈਸ਼ਨਲ ਸਿਕਿਉਰਿਟੀ ਕਾਉਂਸਲ ਨੂੰ ਕੇਬਲ ਭੇਜਦੀ ਆ, ਇੰਡੀਅਨ ਐਮਬੈਸੀ ਇੱਥੋਂ ਜਿਹੜੀ ਇਨਫੋਰਮੇਸ਼ਨ ਇਕੱਠੀ ਕਰਦੀ ਆ, ਉਹ ਇੰਡੀਅਨ ਐਕਸਟਰਨਲ ਮਿਨਿਸਟਰੀ ਆਫ ਅਫੇਅਰਸ ਹੈ, ਹੋਰ ਇੰਟੈਲੀਜੈਂਸ ਏਜੰਸੀਜ਼ ਨੂੰ ਉਹ ਇੱਕ ਕੇਬਲ ਭੇਜਦੀ ਆ। ਉਹ ਕੇਬਲ ਆ, ਉਹਦਾ ਜਿਹੜਾ ਵਕੀਲ ਰਿਪੋਰਟ ਨੰਬਰ 245 ਆ, ਉਹਦੇ ਵਿੱਚ ਤਰੀਕ ਵੀ ਲਿਖੀ ਹੈ 18 ਫਰਵਰੀ, ਜਿਹੜੀ ਅੱਜ ਦੇ ਮੁਤਾਬਕ, ਅੱਜ ਦੇ ਕੈਲੰਡਰਾਂ ਦੇ ਮੁਤਾਬਕ 18 ਫਰਵਰੀ 1714 ਬਣਦੀ ਹੈ। ਉਹ ਦੇਖੋ ਕੇਬਲ 'ਚ ਕੀ ਲਿਖਿਆ ਕਿ ਜਗਜੀਵਨ ਦਾਸ ਮਹਾਰਾਜਾ ਜੈ ਸਿੰਘ ਨੂੰ ਦੱਸ ਰਿਹਾ ਕਿ ਜਿਹੜਾ ਉਸ ਵੇਲੇ ਦਾ ਮੁਗਲਾਂ ਦਾ ਐਮਪਰਰ ਆ, ਰਾਜਾ ਹੈਗਾ, ਬਾਦਸ਼ਾਹ ਹੈਗਾ, ਜਿਹਦਾ ਨਾਮ ਫਰਖਸ਼ੇਰ ਹੈਗਾ, ਉਹ ਕੀ ਆਰਡਰ ਦੇ ਰਿਹਾ ਇਸ ਵੇਲੇ 1714 ਵਿੱਚ, ਜਦ ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜ ਡਿਕਲੇਅਰ ਕਰਤਾ। ਉਸ ਵੇਲੇ ਐਕਸਟਰਮੀਨੇਸ਼ਨ ਦੇ ਆਰਡਰ ਹੋ ਰਹੇ ਨੇ, ਤੇ ਐਕਸਟਰਮੀਨੇਸ਼ਨ ਦੇ ਆਰਡਰ 84 ਨਾਲ ਦੇਖਿਓ ਇਦਾਂ ਵੀ ਕਿ ਜਦ ਕੀ ਹੋ ਰਿਹਾ ਤੇ ਆਰਡਰ ਕੌਣ ਦੇ ਰਿਹਾ ਤੇ ਕੌਣ ਨਾਲ ਜਾ ਰਿਹਾ, ਉਹ ਆਰਡਰ ਨੂੰ ਕੰਪਲੀਟ ਕਰਾਉਣ ਲਈ। ਕੁਝ ਆਰਮੀ ਵਾਲੇ ਕਰਦੇ ਨੇ, ਕੁਝ ਏਜੰਸੀਜ਼ ਵਾਲੇ ਕਰਦੇ ਨੇ, ਕੁਝ ਐਡਮਿਨਿਸਟ੍ਰੇਸ਼ਨ ਵੀ ਕਰਦੀ ਹੈ। ਇਹ ਸਾਰੇ ਜਣੇ ਉਹਦੇ ਚ ਆ ਜਾਂਦੇ ਨੇ। ਇੱਥੇ ਉਹ ਦੱਸ ਰਹੇ ਨੇ ਕਿ ਅਬਦੁਲ ਸਮਾਦ ਖਾਨ ਨੂੰ ਆਰਡਰ ਦਿੱਤਾ ਗਿਆ ਤੇ ਉਹਦੇ ਨਾਲ 4 ਦਿਨ ਬਾਅਦ ਸੈਕਿੰਡ ਕੇਬਲ ਜਾਂਦੀ ਹੈ ਕਿ ਉਹਨੂੰ ਪਹਿਲਾਂ ਆਰਡਰ ਦਿੱਤਾ ਤੇ 4 ਦਿਨ ਬਾਅਦ ਰਿਕਾਰਡ ਕਰਦਾ ਕਿ ਉਹਦੇ ਨਾਲ ਫਿਰ ਇਹ ਬੰਦੇ ਹੋਰ ਭੇਜੇ ਕਿ ਤੁਸੀਂ ਵੀ ਸਾਰੇ ਜਾਓ ਤੇ ਸਾਰੇ ਸਿੱਖਾਂ ਨੂੰ ਖਤਮ ਕਰ ਦੋ ਜਾ ਕੇ। ਉਹਦੇ ਨਾਲ ਉੱਥੇ ਨਾਂ ਲਿਖੇ ਨੇ ਅਫਸਿਆਰ ਖਾਨ, ਖਾਨੇ ਦੁਰਾਨ, ਰਾਜਾ ਉਦਿਤ ਸਿੰਘ, ਓਰਛਾ ਦਾ ਜ਼ਮੀਂਦਾਰ। ਮੈਂ ਝਾਂਸੀ ਚ ਜੰਮਿਆ ਪਲਿਆ ਥੋੜੇ ਚਿਰ ਲਈ। ਓਰਛਾ ਸਾਡੇ ਘਰੋਂ 45 ਮਿੰਟ ਦੂਰ ਸੀ। ਮਤਲਬ ਯੂਪੀ ਵਾਲੇ ਬੰਦੇ ਵੀ ਜਾ ਰਹੇ ਨੇ, ਕਦੇ ਰਾਜਸਥਾਨ ਵਾਲੇ ਨਹੀਂ ਜਾ ਰਹੇ, ਜਿਹੜਾ ਅੱਜ ਦਾ ਯੂਪੀ MP ਏਰੀਆ। ਓਰਛੇ ਦਾ ਜ਼ਮੀਂਦਾਰ ਰਾਓ ਰਾਮਚੰਦ ਬੁੰਦੇਲਾ, ਮਹਾਰਾਣੀ ਲక్ష్ਮੀ ਬਾਈ ਬੁੰਦੇਲਿਆਂ ਦੇ ਖਾਨਦਾਨ ਚੋਂ ਸੀ। ਉਹ ਬੁੰਦੇਲਾ ਵੀ ਇੱਕ ਮੰਗਾਇਆ ਗਿਆ ਕਿ ਤੂੰ ਵੀ ਜਾ ਇਹਨਾਂ ਦੇ ਕੋਲ। ਮਤਲਬ ਕਿੰਨੇ ਲੋਕਾਂ ਨੂੰ ਇਕੱਠਾ ਕਰਕੇ ਭੇਜਿਆ ਜਾ ਰਿਹਾ ਸਿੱਖਾਂ ਨੂੰ ਖਤਮ ਕਰਨ ਲਈ। ਕਲਿਆਣ ਸਿੰਘ ਭਦੌਰੀਆ ਵੀ ਉਹਦੇ ਚ ਲਿਖਿਆ ਤੇ ਆਰਡਰ ਕੀ ਹੈ, ਐਕਸਟਰਮੀਨੇਟ ਆਲ ਸਿੱਖਸ। ਜਿਵੇਂ ਬਾਤਚੀਤ ਜੁਲਾਈ 15 ਦਾ 1984 ਦਾ ਕਿ ਸਾਰੇ ਅੰਮ੍ਰਿਤਧਾਰੀਆਂ ਸਿੱਖਾਂ ਨੂੰ ਅਰੈਸਟ ਕਰੋ ਜਾਂ ਮਾਰ ਦਿਓ। ਇਹ ਚੀਜ਼ਾਂ ਹਿਸਟਰੀ ਵਿੱਚ ਜਦ 1712 ਵਿੱਚ ਹੋ ਰਹੀ ਹੈ, 1710 ਤੇ 1716 ਦੇ ਵਿਚਾਲੇ 2-3 ਡਾਕੂਮੈਂਟਡ ਪ੍ਰੂਫ ਨੇ, ਬਟ ਮੰਨਿਆ ਜਾਂਦਾ ਕਿ 6 ਵਾਰੀ ਆਰਡਰ ਹੋਇਆ, 6 ਜਾਂ 7 ਵਾਰੀ।
ਸਿਰਫ 6-7 ਸਾਲਾਂ 'ਚ। ਹੁਣ ਤੁਸੀਂ 80s ਨੂੰ ਦੇਖੋ ਕਿ 84 ਤੋਂ ਲੈ ਕੇ 92 ਦੇ ਵਿੱਚ ਕਿੰਨੇ ਆਪਰੇਸ਼ਨ ਹੋਏ ਨੇ। 84 'ਚ ਹੀ ਦੇਖ ਲਓ, ਕੱਲਾ ਆਪਰੇਸ਼ਨ ਦਾ ਗਵਰਨਮੈਂਟ ਦਾ ਟਰਮ ਬਲੂ ਸਟਾਰ, ਵੁੱਡ ਰੋਜ਼, ਆਪਰੇਸ਼ਨ ਸ਼ਾਂਤੀ ਜਿਹੜਾ ਪ੍ਰੀਪੋਨ ਕੀਤਾ ਗਿਆ, ਤੇ ਟਾਰਗੇਟ ਕਦੇ ਪੰਜਾਬ ਦੇ ਸਿੱਖ ਨੇ, ਕਦੇ ਪੰਜਾਬ ਦੇ ਪਿੰਡਾਂ ਦੇ ਮੁੰਡੇ ਨੇ, ਕਦੇ ਰੈਸਟ ਆਫ ਦਾ ਇੰਡੀਆ ਵਿੱਚ ਜਿਹੜੇ ਸਿੱਖ ਰਹਿ ਰਹੇ ਨੇ। ਹੁਣ ਉਸ ਵੇਲੇ ਇਹ ਕਿਉਂ ਟਾਰਗੇਟ ਕੀਤਾ ਜਾ ਰਿਹਾ? ਇਹ ਸਿੰਪਲ ਗੱਲ ਆ, ਕਿਉਂਕਿ ਸਿੱਖਾਂ ਨੇ ਆਪਣੀ ਇਕਨੋਮਿਕ ਤੇ ਪੋਲੀਟੀਕਲ ਰਾਈਟਸ ਆਪਣੇ ਲਈ ਨਹੀਂ ਯੂਜ਼ ਕੀਤੇ, ਸਾਰਿਆਂ ਲਈ ਕਰਤੇ। ਇਹਨਾਂ ਰਿਪੋਰਟਾਂ 'ਚ ਇਹ ਵੀ ਲਿਖਿਆ ਤੇ ਹੋਰ ਦਸਤਾਵੇਜ਼ਾਂ 'ਚ ਵੀ ਇਹ ਲਿਖਿਆ ਕਿ ਜਦ ਸੰਧੌਰਾ ਫਤਿਹ ਹੋਇਆ ਐਂਡ ਅਦਰ ਸਿਟੀਜ਼, ਉਹ ਸਾਰਾ ਜ਼ਿਕਰ ਆਉਂਦਾ ਕਿਸ ਵੇਲੇ, ਕਹਿੰਦੇ ਜਦ ਫਤਿਹ ਹੁੰਦਾ ਸੀ ਉਹ ਇਹ ਨਹੀਂ ਦੇਖਦਾ ਸੀ ਬੰਦਾ ਸਿੰਘ ਬਹਾਦਰ ਕੀ ਹੈ, ਮੁਸਲਮਾਨ ਹੈ ਜਾਂ ਹਿੰਦੂ ਹੈ ਜਾਂ ਸਿੱਖ ਆ, ਇਹਦੀ ਜਾਤ ਕੀ ਹੈ, ਵੱਡਾ ਹੈ ਜਾਂ ਨੀਵਾਂ, ਉਹ ਇਹ ਦੇਖਦੇ ਸੀ ਸਭ ਤੋਂ ਲਾਇਕ ਕੌਣ ਆ, ਉਹਨੂੰ ਨਿਯੁਕਤ ਕਰ ਦਿੰਦੇ ਸੀ। ਤਖਤ ਰਾਜਾ ਸੋ ਬਹਿ ਜੋ ਤਖਤੈ ਲਾਇਕ ਹੋਈ, ਕਿਉਂਕਿ ਬਾਣੀ ਦਾ ਆਦੇਸ਼ ਹੈ। ਬਾਣੀ ਦਾ ਆਦੇਸ਼ ਉਹ ਬੰਦਾ ਮੰਨ ਰਿਹਾ ਜਿਹੜਾ ਪੂਰੇ ਸਤਿਗੁਰਾਂ ਦੇ ਹੋਗਾ, ਤੇ ਉਹਨੂੰ ਕੋਈ ਫਿਕਰ ਨਹੀਂ ਕਿ ਬਾਕੀ ਦੇ ਸਿੱਖ ਵੀ ਕੀ ਸੋਚਦੇ ਨੇ। ਉਹ ਸਿਰਫ ਇਹ ਦੇਖ ਰਿਹਾ ਕਿ ਪ੍ਰਤੀਤ ਲੋਹੀ ਦੀ ਨਹੀਂ ਕਰਨੀ, ਪ੍ਰਤੀਤ ਗੁਰੂ ਦੀ ਰੱਖਣੀ। ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਡਿਸੀਜਨ ਲੈਣੇ ਨੇ। ਇਹ ਨਹੀਂ ਕਿ ਸਾਡਾ ਗਰੁੱਪ ਕੀ ਸੋਚੂ ਤੇ ਸਿੱਖ ਕੀ ਸੋਚਣਗੇ, ਸਰਕਾਰ ਕੀ ਸੋਚੂ, ਪੰਜਾਬ ਦਾ ਹਿੰਦੂ ਕੀ ਸੋਚੂ, ਪੰਜਾਬ ਦਾ ਮੁਸਲਮਾਨ ਕੀ ਸੋਚੂ, ਜਾਂ ਪੰਜਾਬ ਦਾ ਸਿੱਖ ਕੀ ਸੋਚੂ, ਜਾਂ ਪੰਜਾਬ ਦਾ ਦਲਿਤ ਕੀ ਸੋਚੂ। ਅੱਜ ਦੇ ਹਾਲਾਤਾਂ 'ਚ ਆਪਾਂ ਇਹ ਡਿਸੀਜਨ ਲੈ ਰਹੇ ਹਾਂ। ਗੁਰੂ ਤਾਂ ਸਾਰਿਆਂ ਦਾ, ਪੰਜਾਬ ਵਸਦਾ ਗੁਰਾਂ ਦੇ ਨਾਂ, ਆਪਾਂ ਕਹਿੰਦੇ ਹਾਂ ਜਿੰਦਾ ਗੁਰਾਂ ਦੇ ਨਾਂ, ਤੇ ਗੁਰੂਆਂ ਨੇ ਤਾਂ ਸਾਰਿਆਂ ਨੇ ਰੱਜ ਕੇ ਪਿਆਰ ਕੀਤਾ। ਤੇ ਜਦ ਅੱਜ ਅਸੀਂ ਇਹ ਗੱਲ ਕਰਾਂਗੇ, ਜਦ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਗੱਲਾਂ ਕੀਤੀਆਂ, ਉਹਨਾਂ ਨੇ ਵੀ ਇਕੁਐਲਿਟੀ ਰੱਖੀ। ਉਹਨਾਂ ਨੇ ਨਹੀਂ ਦੇਖਿਆ ਕਿ ਜਾਤ ਕਿਹੜੀ ਸੀ ਤੇ ਬੈਕਗ੍ਰਾਉਂਡ ਕਿਹੜਾ ਸੀ। ਜਿਹੜਾ ਬੰਦਾ ਬਣ ਜਾਂਦਾ ਨਾ ਗੁਰੂ ਦਾ, ਇਹ ਉਹਨਾਂ ਦੇ ਲੱਛਣ ਨੇ। ਉਹ ਭਾਵੇਂ ਬਟਾਲੇ ਦੀ ਕੋਈ ਹਿੰਦੂ ਕੁੜੀ ਦਾ ਇਸ਼ੂ ਆ, ਤੇ ਭਾਵੇਂ ਉਹ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਦਾ, ਉੱਥੇ ਇਹ ਨਹੀਂ ਦੇਖਿਆ ਜਾਓ ਕਿ ਪਪੂਲਰ ਓਪੀਨੀਅਨ ਕੀ ਆ, ਲੋਈ ਕੀ ਆਖ ਰਹੀ ਆ। ਉੱਥੇ ਇਹੀ ਦੇਖਿਆ ਜਾਓ ਕਿ ਗੁਰੂ ਵੱਲੋਂ ਕੀ ਆਦੇਸ਼ ਹੈ ਤੇ ਉਹਦੇ ਸਭ ਤੋਂ ਨੇੜੇ ਜਾ ਕੇ ਕਿਹੜਾ ਡਿਸੀਜਨ ਠੀਕ ਆ। ਇਹ ਗੱਲਾਂ ਕੁਝ ਚੰਦ ਸੀਗੀਆਂ ਹਿਸਟਰੀ ਤੇ 84 ਦੀਆਂ। ਹੁਣ ਇਹਨੂੰ ਆਪਾਂ ਅਗਲੀ ਗੱਲ ਵੱਲ ਆ ਜਾਈਏ, ਵਾਟ ਨਾਓ। ਐਕਚੁਅਲ ਗੱਲ ਤਾਂ ਇਹੀ ਹੈ ਨਾ, ਅਗਾਹੂ ਕੋ ਤਰਾਮ। ਬਾਣੀ ਦਾ ਹੀ ਆਦੇਸ਼ ਹੈ ਕਿ ਅਸੀਂ ਪਿੱਛੇ ਉਹਨਾਂ ਨੂੰ ਦੇਖਣਾ ਜਿਹੜਾ ਅਗਲੀ ਗੱਲ ਕਰ ਸਕੇ। ਤੇ ਮੈਂ ਉਨੀ ਕੀ ਗੱਲਾਂ ਉਹਨੇ ਕੀਤੀਆਂ ਸਮੇਂ ਨੂੰ ਮੁੱਖ ਰੱਖਦੇ ਹੋਏ, ਜਿਹੜੀਆਂ ਅਗਲੀਆਂ ਕੀ ਕਰੀਏ। ਹੁਣ ਅਗਲੀ ਜੇ ਕਰਨੀ ਆ, ਆਪਾਂ ਬੰਦਾ ਲਫ਼ਜ਼ ਬਾਣੀ ਚੋਂ ਹੀ ਦੇਖੀਏ ਪਹਿਲਾਂ। ਸਾਨੂੰ ਪ੍ਰੋਬਲਮ, ਆਪਾਂ ਆਮ ਪੰਜਾਬੀ ਚ ਆਉਂਦੇ ਬੰਦਾ ਬਣ ਜਾ, ਕੀ ਮਤਲਬ ਆ? ਇਹਦਾ ਮਤਲਬ ਅਸੀਂ ਹੈ ਨਹੀਂ। ਕਦੇ ਗਧੇ ਨੂੰ ਕਿਹਾ ਜਾਂਦਾ ਤੂੰ ਗਧਾ ਬਣ ਜਾ, ਕਿਉਂਕਿ ਬਾਣੀ ਚ ਆਇਆ ਕਰਤੂਤ ਪਸ਼ੂ ਕੀ ਮਾਨਸ ਜਾ। ਇਹ ਸਾਰਿਆਂ ਦੀ ਪ੍ਰੋਬਲਮ ਆ, ਸਾਈਕੋਲੋਜੀਕਲੀ, ਕੱਲੇ ਸਿੱਖਾਂ ਦੀ ਨਹੀਂ ਆ। ਬਟ ਜਿਹੜਾ ਸਿੱਖ ਗੁਰੂ ਦੀ ਮੰਨ ਲੈਂਦਾ, ਉਹ ਫਿਰ ਕਿਵੇਂ ਬੰਦਾ ਬਣਦਾ? ਪਹਿਲਾ ਹੀ ਵਾਰੀ ਬੰਦਾ ਲਫ਼ਜ਼ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਵਾਰੀ ਆਇਆ। ਆਈਡੀਆ ਸਾਡੇ ਸਾਰੇ ਬਾਣੀ ਚੋਂ ਆਏ ਨੇ, ਤੇ ਜਦ ਪਹਿਲੀ ਵਾਰੀ ਬੰਦਾ ਆਇਆ, ਮੈਂ ਜੇ ਉਹੀ ਗੱਲ ਨੂੰ ਮੁੱਖ ਰੱਖ ਕੇ ਗੱਲ ਕਰ ਲਾਂ, ਉੱਥੇ ਆਇਆ ਵਕਤ ਵਿਚਾਰੇ ਸੋ ਬੰਦਾ ਹੋਵੇ। ਉਹਦਾ ਪੂਰਾ ਕੰਟੈਕਸਟ ਮੈਂ ਗੱਲ ਕਰਨੀ ਚਾਹਾਂਗਾ ਕਿ ਅਸੀਂ ਕੀ ਕਰੀਏ। ਜਿਨ੍ਹਾਂ ਨੇ ਗੁਰੂ ਦਾ ਬੰਦਾ ਬਣਨਾ ਉਹ ਕੀ ਕਰੇ, ਜਿਨ੍ਹਾਂ ਨੇ ਕਿਸੇ ਬੰਦੇ ਦੇ ਬੰਦੇ ਬਣਨਾ ਉਹਦੇ ਅੱਗੇ ਗੱਲ ਕਰਾਂਗਾ, ਉਹ ਕੀ ਕਰਦੇ ਨੇ। ਗੁਰੂ ਦਾ ਬੰਦਾ ਬਣਨ ਲਈ ਕਹਿੰਦੇ ਨੇ ਕੁਦਰਤ ਕਰਕੇ ਵਸਿਆ ਸੋਏ। ਗੁਰੂ ਨਾਨਕ ਪਾਤਸ਼ਾਹ ਦਾ ਸ੍ਰੀ ਰਾਗ ਵਿੱਚ ਇਹ ਸ਼ਬਦ ਆ, ਕਹਿੰਦੇ ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ। ਕੁਦਰਤ ਕੱਲੀ ਕਾਇਨਾਤ ਜਾਂ ਕ੍ਰੀਏਸ਼ਨ ਨਹੀਂ ਹੁੰਦੀ। ਕੁਦਰਤ ਅਰਬੀ ਵਿੱਚ ਉਹ ਲਫ਼ਜ਼ ਆ ਕਿ ਜਿਹੜੀ ਇੱਕ ਪਾਵਰ ਹੈਗੀ ਕਾਇਨਾਤ ਦੇ ਵਿੱਚ, ਐਕਚੁਅਲ ਟੈਕਨੀਕਲ ਮੀਨਿੰਗ ਉਹ ਉਹਦਾ ਲਿਟਰਲ। ਕੁਦਰਤ ਦੇ ਵਿੱਚ ਜਿਹੜੀ ਇੱਕ ਸੱਤਾ, ਕਹਿੰਦੇ ਉਹ ਸੱਤਾ ਵਿੱਚ ਉਹ ਵਾਹਿਗੁਰੂ ਹੈ। ਤੇ ਜਿਹੜਾ ਬੰਦਾ ਮੌਕੇ ਤੇ ਉਸ ਸੱਤਾ ਨੂੰ ਪਛਾਣ ਲੈਂਦੇ, ਉਹ ਬੰਦਾ ਹੁੰਦਾ। ਹੁਣ ਦੇਖੋ ਮੌਕੇ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜੀ ਪਾਵਰ ਕ੍ਰੀਏਸ਼ਨ ਦੇ ਵਿੱਚ ਆ, ਉਹਨੂੰ ਪਛਾਣ ਕੇ ਕਿਹੜੀ ਢੇਰੀ ਲੈ ਆਏ 7 ਸਾਲਾਂ ਵਿੱਚ ਪੰਜਾਬ ਦੇ ਵਿੱਚ। ਹੁਣ ਦੇਖੋ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਾ ਜਿਹੜੀ ਕਾਇਨਾਤ ਦੇ ਵਿੱਚ ਕੁਦਰਤ ਵਿੱਚ ਇੱਕ ਪਾਵਰ ਆ, ਸੱਤਾ, ਉਹਨੂੰ ਕਿਵੇਂ ਇਕੱਠਾ ਕਰਕੇ ਹਿੰਦੁਸਤਾਨ ਦੀ ਸਰਕਾਰ ਜਿਹੜਾ ਜ਼ੁਲਮ ਨਹੀਂ ਕਰ ਰਹੀ ਕੱਲਾ, ਪੂਰੀ ਕੌਮ ਦਾ ਜੈਨੋਸਾਈਡ ਤੇ ਐਕਸਟਰਮੀਨੇਟ ਕਰਨ ਆ ਰਹੀ ਆ, ਉਹਨੂੰ ਕਿਸ ਤਰ੍ਹਾਂ ਉਹਦੇ ਨਾਲ ਨਜਿੱਠ ਰਹੀ ਹੈ। ਸੱਤਾ ਨੂੰ ਤੁਸੀਂ ਰੀਅਲਾਈਜ਼ ਕਰਨਾ ਹੁੰਦਾ
ਪਾਵਰ ਐਗਜ਼ਿਸਟ ਕਰਦੀ ਹੈ ਹਰ ਵੇਲੇ, ਉਹਨੂੰ ਤੁਸੀਂ ਨਰਚਰ ਕਰਕੇ ਇਕੱਠਾ ਕਰਕੇ ਯੂਟਿਲਾਈਜ਼ ਕਿਵੇਂ ਕਰਨਾ ਗੁਰੂ ਦੇ ਆਸ਼ੇ ਨਾਲ, ਇਹ ਹੈ ਅਸਲੀ ਬੰਦੇ ਬਾਣੀ ਮੁਤਾਬਕ। ਸੈਕਿੰਡ ਗੱਲ ਉਹਦੇ ਚ ਕੁਦਰਤ ਹੈ ਕੀਮਤ ਨਹੀਂ ਪਾਏ, ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ। ਹੁਣ ਆਪਾਂ ਕਹਿੰਦੇ ਆ ਪਾਵਰ ਹੈ ਨਹੀਂ ਕਿਉਂਕਿ ਅਸੀਂ ਬੰਦਾ, ਮੈਂ ਬੰਦਾ ਨਹੀਂ ਹੈ ਜੀ, ਜੇ ਮੈਂ ਕਹਿੰਦਾ ਉਹ ਕਹਿੰਦੇ ਉਹ ਤਾਂ ਹੈ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕੁਦਰਤ ਹੈ, the power exists, you have to be powerful na, to make sure how to exercise that power exists, ਕੁਦਰਤ ਹੈ ਕੀਮਤ ਨਹੀਂ ਪਾਏ। ਕਹਿੰਦੇ ਬਟ ਉਹਦੀ ਤੁਸੀਂ ਕੀਮਤ ਨਹੀਂ ਪਾ ਸਕਦੇ, ਉਹ ਬੇਅੰਤ ਹੈ। ਬਟ ਜੇ ਪਾ ਵੀ ਨਹੀਂ, ਮਤਲਬ ਜੇ ਤੁਹਾਨੂੰ ਉਹਦਾ ਐਕਸਪੀਰੀਅੰਸ ਹੋ ਗਿਆ ਐਜ਼ ਅ ਬੰਦਾ, ਨਾਟ ਐਜ਼ ਅ ਪਾਵਰਫੁਲ ਰੂਲਰ, ਕਹਿੰਦੇ ਜੇ ਉਹਨੂੰ ਐਕਸਪੀਰੀਅੰਸ ਕਰ ਲਿਆ ਤੁਸੀਂ ਉਸ ਕਾਇਨਾਤ ਦੀ ਕੁਦਰਤ ਨੂੰ, ਤਾਂ ਕਹੀਂ ਨਾ ਜਾਏ। ਉਹਦਾ ਚ ਕੋਈ ਪ੍ਰਾਈਡ ਨਹੀਂ ਹੈ, ਕੋਈ ਪ੍ਰਾਊਡ ਨਹੀਂ ਹੈ, ਕੋਈ ਡੈਕਲੇਰੇਸ਼ਨ ਨਹੀਂ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀ ਸੀਲ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਨਕ ਸ਼ਾਹੀ ਸਿੱਕੇ ਨੂੰ ਪੜੋਗੇ ਨਾ, ਇਹ ਹੋਰ ਕਲੀਅਰ ਹੋ ਜਾਊਗਾ। ਕਿਤੇ ਆਪਣੀ ਗੱਲ ਨਹੀਂ, ਗੁਰੂਆਂ ਦੀ ਗੱਲ ਆ, ਖਾਲਸੇ ਦੀ ਗੱਲ ਆ। ਕਿਉਂਕਿ ਜਿਹਨੇ ਕੀਮਤ ਪਾ ਲਈ, ਜਿਹਨੇ ਕੁਦਰਤ ਨੂੰ ਐਕਸਪੀਰੀਅੰਸ ਕਰ ਲਿਆ, ਉਹ ਦੱਸ ਨਹੀਂ ਰਿਹਾ, ਉਹ ਫੇਰ ਪੂਰੇ ਗੁਰੇ ਨੂੰ ਨਿਹਲ ਦੀ ਗੱਲ ਕਰੇ। ਅਗਲੀ ਗੱਲ, ਸਰੈ ਸਰੀਅਤ ਕਹੈ ਵਿਚਾਰ, ਬਿਨ ਬੂਝੈ ਕੈਸੇ ਪਾਵੈ ਪਾਰ। ਇਹ ਤੁਹਾਡੇ ਤੇ ਮੇਰੇ ਲਈ ਵੀ ਗੱਲਾਂ ਨੇ ਸਾਰੀਆਂ ਤਾਂ ਕਰ ਰਹੇ ਜੇ ਅਸੀਂ ਕੁਝ ਕਰਨਾ। ਹੁਣ ਬਾਬਾ ਬੰਦਾ ਸਿੰਘ ਬਹਾਦਰ ਨੇ ਕੀ ਸਰਾ ਤੇ ਸ਼ਰੀਅਤ ਦੇ ਵਿਚਾਰ ਕੀਤੀ ਸੀ? ਆ ਕਹਿ ਰਹੀ ਹੈ ਲਾਈਨ ਜੋ ਆਪਾਂ ਕਰ ਰਹੇ ਹਾਂ। ਜਦ ਤੁਸੀਂ ਗੁਰੂ ਦੇ ਬੰਦੇ ਬਣ ਜਾਂਦੇ ਹੋ ਨਾ, ਤੁਸੀਂ ਸ਼ਰਾ ਦੇ ਬਾਰੇ, ਜਿਹਨੂੰ ਅਸੀਂ ਮਰਿਆਦਾ ਆਖਾਂਗੇ, ਉਹ ਤੇ ਡਿਸਕਸ਼ਨਸ ਨਹੀਂ ਕਰਦੇ। ਉਹ ਤਾਂ ਇੱਕ ਟ੍ਰੇਨਿੰਗ ਹੁੰਦੀ ਆ, ਉਹ ਤਾਂ ਰੋਜ਼ ਦੀ ਸਫਾਈ ਹੁੰਦੀ ਆ। ਰੋਜ਼ ਦੀ ਸਫਾਈ ਤੇ ਕੋਈ ਡਿਸਕਸ਼ਨ ਕੀਤਾ ਜਾਂਦਾ, ਉਹ ਤਾਂ ਕਰੀ ਜਾਂਦੀ ਹੈ। ਸਰਾ ਸ਼ਰੀਅਤ ਕਰਹਿ ਵਿਚਾਰ, ਬਿਨ ਬੂਝੈ ਕੈਸੇ ਪਾਵੈ ਪਾਰ। ਕਹਿੰਦੇ ਜਿਹਨੇ ਇਹੀ ਨਹੀਂ ਸੋਲਵ ਕੀਤਾ, ਬੁੱਝਣਾ ਪੰਜਾਬ ਚ ਹੁੰਦਾ, ਜਿਹੜੀ ਬੁਝਾਰਤ ਉਹਨੂੰ ਬੁੱਝ ਲਵੇ। ਮਤਲਬ ਜਿਹਨੂੰ ਪਤਾ ਲੱਗ ਗਿਆ ਕਿ ਮੈਂ ਰਹਿਤ ਕਿਵੇਂ ਆਪਣੇ ਲਈ ਪੱਕੀ ਕਰਨੀ ਆ, ਆਪਣੇ ਆਪ ਨੂੰ ਪੱਕਾ ਕਰਨੀ ਆ, ਉਹਦੀ ਵਿਚਾਰਾ ਨਹੀਂ ਕਰਦਾ, ਉਹਨੂੰ ਉਹ ਬੁੱਝਦਾ। ਜਿਹੜਾ ਨਹੀਂ ਬੁੱਝ ਪਾਉਂਦਾ ਉਹ ਅੱਗੇ ਨਹੀਂ ਜਾ ਸਕਦਾ, ਪਾਵੈ ਪਾਰ ਨਹੀਂ ਹੋ ਸਕਦਾ। ਹੁਣ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਕੌਮ ਦੇ ਮੁਖੀ ਦੇ ਲੈਵਲ ਤੇ, ਜਥੇਦਾਰ ਦੇ ਲੈਵਲ ਤੇ, ਜਿਹੜਾ ਮਰਜ਼ੀ ਟਰਮ ਯੂਜ਼ ਕਰ ਲਓ, ਇਹ ਨਾ ਬਹਿਸਾਂ ਫਸਿਆ ਕਰੋ ਕਿ ਜਥੇਦਾਰ ਟਰਮ ਕਦ ਆਇਆ। ਟਰਮ ਤਾਂ ਚੇਂਜ ਹੁੰਦੇ ਨੇ, ਪਹਿਲਾਂ ਮੰਝੀਆਂ ਹੁੰਦੀਆਂ ਸੀ, ਫਿਰ ਸੂਬੇ ਹੋਏ, ਫਿਰ ਮਸੰਦ ਹੋਏ, ਫਿਰ ਖਾਲਸਾ ਹੋ ਗਿਆ। ਪੋਲੀਟੀਕਲ ਢਾਂਚਾ ਦਾ ਸਟਰਕਚਰ ਹਰ ਵੇਲੇ ਚੇਂਜ ਹੁੰਦਾ, ਉਹਦੇ ਨਾਲ ਫਿਰ ਟਾਈਟਲ ਵੀ ਚੇਂਜ ਹੁੰਦੇ ਨੇ। ਇਹ ਕੋਈ ਡਿਸਕਸ਼ਨ ਦੀ ਗੱਲ ਥੋੜੀ ਹੈ, ਉਹ ਇਵੋਲਵ ਹੋ ਰਿਹਾ। ਬਟ ਸਾਡਾ ਪ੍ਰਿੰਸੀਪਲ, ਸਾਡਾ ਨਾਮ ਦਾ ਪ੍ਰਿੰਸੀਪਲ, ਇੱਕ ਨਾਮ ਧਰਮ ਦਾ ਪ੍ਰਿੰਸੀਪਲ, ਉਹ ਨਹੀਂ ਚੇਂਜ ਹੋ ਸਕਦਾ। ਢਾਂਚੇ ਚੇਂਜ ਹੋਣਗੇ। ਹੁਣ ਜੇ 2024 ਚ ਬੈਠੇ ਆਪਾਂ ਵੀ 2024 ਚ 2024, ਅੱਜ ਦਾ ਢਾਂਚਾ ਕੀ ਹੋਣਾ ਚਾਹੀਦਾ? ਇੱਕ ਨਾਮ ਧਰਮ ਦੇ ਮੁਤਾਬਕ ਜਿਹੜਾ ਬੰਦਾ ਪੂਰੇ ਨਿਉ ਦੇ ਨਾਲ ਜੁੜਿਆ ਹੋਇਆ, ਉਹ ਸਰਾਸਰੀਅਤ ਦੀ ਵਿਚਾਰਾ ਕਰਾ ਕੇ ਕਰੂਗਾ। ਇੱਥੋਂ ਅੰਦਾਜ਼ਾ ਲਾ ਲਓ ਜੇ ਅਸੀਂ ਕੀ ਕਰ ਰਹੇ। ਜਦ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਧਰਮ ਯੁੱਧ ਮੋਰਚਾ ਸ਼ੁਰੂ ਹੋ ਗਿਆ, ਉਸ ਤੋਂ ਬਾਅਦ ਇਹ ਕੋਈ ਡਿਸਕਸ਼ਨ ਨਹੀਂ ਹੋ ਰਹੀ ਕਿ ਕਿਹੜੀ ਮਰਿਆਦਾ ਕਿੱਥੇ ਲਾਗੂ ਹੋਈ। ਜਿਹੜੀ ਮਰਜ਼ੀ ਕਰੋ ਤੁਸੀਂ, ਆਪਣੇ ਆਪ ਨੂੰ ਧੋ ਨਾ, ਉਹ ਧੋਪਾ ਨਾਮ ਹੈ ਕਿ ਰੰਗ। ਅਸੀਂ ਧੋਂਦੇ ਹੈ ਨਹੀਂ, ਅਸੀਂ ਕਹਿੰਦੇ ਇਹ ਨਹੀਂ ਠੀਕ ਤੇ ਉਹ ਨਹੀਂ ਠੀਕ, ਉਹਨਾਂ ਦੀ ਬੈਟਰ ਹੈ, ਸਾਡੀ ਬੈਟਰ ਹੈ। ਇਹ ਤਾਂ ਡਿਸਕਸ਼ਨ ਉਹ ਕਰਦੇ ਨੇ ਜਿਹੜੇ ਜੇ ਗੁਰੂ ਦੇ ਨਾਲ ਸੱਚੇ ਦੇਹ ਦੀ ਗੱਲ ਨਹੀਂ ਆ ਰਹੀ ਅਕੋਰਡਿੰਗ ਟੂ ਪਾਣੀ। ਅਖੀਰਲੀ ਗੱਲ ਉਹਨਾਂ 'ਚ ਆ ਕੀ ਜਾਂਦਾ? ਜੇ ਸਾਡਾ ਡੋਲਿਆ ਹੋਇਆ, ਜੇ ਅਰਦਾਸ ਅਸੀਂ ਰੋਜ਼ ਮੰਗਦੇ ਹਾਂ, ਮਤਲਬ ਸਾਡਾ ਸਿਦਕ ਡੋਲਿਆ ਹੋਇਆ ਕਿਤੇ ਨਾ ਕਿਤੇ, ਸਾਰਿਆਂ ਦਾ ਨਹੀਂ, ਬਹੁਤਿਆਂ ਦਾ। ਸਿਦਕ ਕਰ ਸਿਜਦਾ ਮਨ ਕਰ ਮਕਸੂਦ। ਕਹਿੰਦੇ ਨੇ ਮੱਥਾ ਟੇਕਣਾ ਨਾ, ਉਹ ਸਿਦਕ ਦਾ ਮੱਥਾ ਟੇਕ। ਸਿਜਦਾ ਕਰਨਾ ਹੁੰਦਾ ਜਿਹੜਾ ਪੂਰੇ ਤਰੀਕੇ ਨਾਲ ਨਮਸਕਾਰ ਕਰਨਾ, ਪ੍ਰਾਣਾਯਾਮ, ਜਿਹੜਾ ਮਰਜ਼ੀ ਤਰੀਕਾ ਤੁਸੀਂ ਅਪਣਾ ਲਓ। ਉਹਦਾ ਸਿੰਪਲ ਮੀਨਿੰਗ ਆ ਕਿ ਜਿਹਦੇ ਅੱਗੇ ਤੁਸੀਂ ਢਹਿ ਪੈਂਦੇ ਹੋ। ਜਦੋਂ ਤੁਸੀਂ ਕਹਿੰਦੇ ਹੋ ਕਿ ਨਾ ਮੇਰੀ ਮੱਤ ਆ, ਨਾ ਮੇਰੀ ਸੱਤਾ, ਮੈਨੂੰ ਨਹੀਂ ਪਤਾ ਕੀ ਕਰਨਾ, ਤੂੰ ਦੱਸ, ਉੱਥੇ ਮੱਥਾ ਟੇਕੀਦਾ। ਜੇ ਤੁਸੀਂ ਇੱਕ ਤੋਂ ਵੱਧ ਥਾਂ ਮੱਥਾ ਟੇਕ ਰਹੇ ਹੋ, ਫਿਰ ਨਹੀਂ ਪਤਾ ਲੱਗੂ ਕੀ ਕਰਨਾ। ਉਹ ਹੋ ਰਿਹਾ ਸਾਡਾ, ਅਸੀਂ ਪਤਾ ਨਹੀਂ ਕਿੰਨੀ ਥਾਂ ਮੱਥਾ ਟੇਕੀ ਜਾਂਦੇ ਨੇ, ਫਿਰ ਕੀ ਨਹੀਂ ਮੰਨੋਗੇ? ਉਹ ਮਲਟੀਪਲ ਪਿਆਰ ਹੋ ਗਏ ਨਾ। ਉਹ ਕਹਿੰਦੇ ਸਿਦਕ ਕਰ ਸਿਜਦਾ,
गुरु नानक साहब कह रहे ने सिजदा किस चीज का कर, सिदक का मतलब अपना सिदक पक्का कर, कन्विक्शन, फेथ, डिसिप्लिन, करेज, सिदक दे अंश ने अलग अलग ते मन कर मकसूद, कहते माइंड दे विच अपना ऑब्जेक्टिव क्लियर करना। मकसूद हुंदा ऑब्जेक्टिव, एंड गोल की है, कहते माइंड दे विच जुड़ के वो क्लियर कर ते फिर की होगा, जह तेरे देखा तेरे मौजूद, फिर तेनू लगूगा अपनी अखां तो भी ते अपने माइंड तो भी कि जिथे भी तू देखेगा तेनू एक ओंकार ही मौजूद नजर आओ। हुण देखो बाबा जरनैल सिंह ते बाबा बंदा सिंह बहादुर, उन्होंने किसी का बैकग्राउंड नहीं देखा क्योंकि उन्होंने सारे च देखा, कन्विक्शन उन्होंने पक्की हो गई, और लोही के उत्ते नहीं खड़े हुए, वो पूरे नेह ते खड़े हुए। ये साडे काम नहीं करने वाले कि असीं पहलां बंदे बणीए। वक्त विचारे सो बंदा होए नूं लैके मैं गल कीती कि ये ट्रेनिंग गुरुआं ने सानूं दित्ती है। हुण जिहड़ा नहीं बंदा बन रहा ਉਹਦੀ चेतावनी सानू भाई गुरदास जी ने बड़े क्लीयर अखरां च दित्ती है। वो भी गल करांगे, सानू चेतन होना पैना अपने प्रति, हरिंदर नूं हरिंदर प्रति चेतन होने की लोड़ है। ते हरिंदर नाल जिन्हां ने काम करना उन्हां नूं हरिंदर नूं एक क्वेश्चन पूछना चाहिए कि तेरा नेह है किहदे नाल। मतलब ये चेतनता दी निशानियां ने, पहला अपने आप नूं पुछो। उत्थे भाई गुरदास जी दी एक वार चो एक पौड़ी दी एक लाइन आ, सतगुर साहिब छड्ड के मनमुख होए बंदे का बंदा। जे तुसी सतगुरु दी साहिबी नूं छड्डता, छड्डण दा मतलब बड़ा क्लीयर है, आम पंजाबी च वारा। सतगुर दा मतलब जिहड़ा गुरु हर वेले सत्ता, ते अजकल दे साध गुरु नहीं जिहड़े बड़े फिरदे ने अपनी चेरां लई ते वोटां दे लई, भावें बीजेपी के थ्रू ईशा फाउंडेशन वाले ने ते भावें गुरु नानक यूनिवर्सिटी दे विच सतगुरु जगजीत सिंह चेहरा बनाने वाले ने। असीं लड़ना नहीं उन्हां नाल, असीं अपने लिए क्लीयर करना। सतगुर साहिब छड्ड के जिहड़ी इटरनल विजडम आ, जिहड़ा गुरु, जिहड़ा ज्ञान हर वेले देण वाला, हर टाइम दे विच देण वाला सत है ते वो साहिब भी है, ओनू छड्ड के मनमुख होए। हुण मनमुख होना की है? वो दसदा मनमुख होना जिहड़ा अपने मन दी मनदा। जब मैं कह रहा ना आई थिंक, वो तो मनमुख हो गया। वी शुड बी सेइंग गुरमुख तो वो जिहड़ा कहूं गुरु सेज दिस। मनमुख है ही हो, किवें होर क्लियर करता भाई गुरदास जी ने, मनमुख होए, मनमुख बन गया। किवें बन गया? बंदे का बंदा। वो कहते उन्हें स्लेव का बनना सी, एक दा अपने साहिब का, वो किसी बंदे का स्लेव बन गया। हुण बाबा जरनैल सिंह भिंडरां वाले किसी जथेबंदी दे स्लेव सी? एक क्वेश्चन सानू आंसर क्लियर है ना। बाबा बंदा सिंह बहादुर किसी जथेबंदी दे स्लेव सी या किसी बंदे दे? वो साहिब दे ने। मैं ते तुसी जे साहिब दे नहीं स्लेव, जे किसी बंदे दे स्लेव आ, फिर असीं ये सच पूरा नेहो वाड़ा काम नहीं कर सकते। ट्रेनिंग देखो उन्हां दी, भावें 18वीं शताब्दी दी आ गुरु दे थापड़े राही, ते भावें 20वीं शताब्दी आ ते 21वीं शताब्दी विच भी जे सतगुर तां ओही है ना संगा, ये किवें बदल सकदी है? ते जे असीं बदल के कुछ करांगे, असीं चिंतित रहांगे, असीं अपना तन मन धन दा सानू लगू असीं सौंप रहे हैं, बट तन मन धन सब सौंप गुर को कौन आ? हुक्म मंदिए पाई। वो नहीं मन्निया जाता हुक्म जब तक सारा कुछ 100% ਅਸੀਂ नहीं दे सकते। जिन्हों ने बंदा बनना उन्होंने 100% देना पो, सारी भावें जिन्ना कर उन्ना वधिया। बट जिन्होंने भगत बनना गुरबाणी मुताबक, जिहड़े डिवोटेड ने, जिवें बंदा सिंह बहादुर डिवोटेड आ, बाबा जरनैल सिंह भिंडरां वाले डिवोटेड ने, वो सारियां नाल जोड़ नहीं कर सकते। वो कंपैरिजन उन्हां नाल तां बनदा ही नहीं। ਅਸੀਂ ਉਹਨਾਂ ਨਾਲ ਕਿਉਂ ਕੰਪੇਅਰ ਕਰਦੇ ਆ? ਸਾਰਿਆਂ ਨੂੰ ਕਿਉਂ ਗੁੱਸੇ ਹੁੰਦੇ ਆ? ਉਹ ਤਾਂ ਜਿੰਨੀ ਕੋ ਸਪੋਰਟ ਕਰ ਸਕਦੇ ਨੇ ਬਹੁਤ ਵਧੀਆ, ਬਟ ਜਿਨ੍ਹਾਂ ਨੇ ਕਿਹਾ ਕਿ ਮੈਂ ਸਾਹਿਬ ਨੂੰ, ਸਾਹਿਬ ਦਾ ਬੰਦਾ ਬਣਨਾ, ਸਤਿਗੁਰ ਦਾ ਬੰਦਾ ਬਣਨਾ, ਉਹ 100% ਦਾ ਉੱਥੇ 0.0001% ਵੀ ਨਹੀਂ ਕਰ ਸਕਦਾ, ਕਿਉਂਕਿ ਪੂਰਾ ਨਹੀਂ ਉਹੀ ਹੁੰਦਾ, ਕੰਪਲੀਟ, ਪਰਫੈਕਟ, no more room left to develop or give, 100%, 100%। ਹੁਣ ਜੇ ਇਹ ਸਾਡਾ ਕ੍ਰਾਈਟੇਰੀਆ ਹੈ, ਟਾਈਮ ਮੇਰਾ ਪੂਰਾ ਹੋ ਗਿਆ ਤੇ ਮੈਂ ਅਖੀਰ ਵੱਲ ਆ ਜਾਣਾ 1 ਮਿੰਟ ਵਿੱਚ।
ਇਹ ਬੜਾ ਕਲੀਅਰ ਹੋ ਜਾਣਾ ਚਾਹੀਦਾ ਕਿ ਸਟੇਜਾਂ ਦੇ ਉੱਤੇ ਕੋਈ ਸਟ੍ਰੈਟਜੀ ਦੀ ਗੱਲ ਨਹੀਂ ਹੋ ਸਕਦੀ ਜਾਂ ਟੈਕਟਿਕਸ ਦੀ। ਸਟੇਜਾਂ ਦੇ ਉੱਤੇ ਬਾਣੀ ਦਾ ਪ੍ਰਿੰਸੀਪਲ ਕੀ ਹੈ ਉਹ ਗੱਲ ਜ਼ਰੂਰ ਹੋ ਸਕਦੀ ਹੈ। ਹੁਣ ਮੇਰੇ ਵਿੱਚ ਇੱਕ ਆਰਟ ਆਫ ਕੋਰਸ ਹੈ, ਸਾਡੇ ਸਾਰਿਆਂ 'ਚ ਇੱਕ ਆਰਟ ਆ। ਉਹਦਾ ਸਾਡਾ ਆਸ਼ਾ ਇਹ ਆ ਕਿ ਜਿਹੇ ਸੰਗਤ ਜੋ ਹਮ ਸਹਿਰੀ ਸੋ ਮੀਤ ਹਮਾਰਾ, ਜੇ ਬੇਗਮਪੁਰਾ ਬਣਾਉਣਾ ਸਾਡੇ ਹਮਸਫਰੀ ਇਹਨਾਂ ਦੇ ਆ ਜਾਣ ਤਾਂ ਕਿ ਸਾਡੀ ਜਿਹੜੀ ਉਣਤਾਈਆਂ ਨੇ ਉਹ ਘਟ ਜਾਣ। ਫਿਰ ਸਾਡੇ ਵਿੱਚੋਂ ਹੀ ਕੋਈ ਪੂਰਨ ਪੁਰਖ ਨਹੀਂ ਡੋਲਾਉਂਦੇ। ਅਮਰੀਕ ਸਿੰਘ ਦਾ ਬੈਕਗ੍ਰਾਉਂਡ ਵੀ, ਭਾਈ ਅਮਰੀਕ ਸਿੰਘ ਦਾ ਸਾਡੇ ਕੋਲ ਆ, ਜਨਰਲ ਸ਼ਵੇਕ ਸਿੰਘ ਦਾ ਬੈਕਗ੍ਰਾਉਂਡ ਵੀ ਸਾਡੇ ਕੋਲ ਆ। ਬੜੌਦਾ ਵਿੱਚ ਪੂਰੇ ਹੋ ਗਏ ਤੀਰ, ਜਿਹੜੀ ਲਾਈਨ ਹਰਮਨਜੀਤ ਸਿੰਘ ਰਾਣੀ ਤੱਤਵਾੜੇ ਨੇ ਵਰਤੀ ਆ, ਉਹ ਉੱਥੇ ਆ ਕੇ ਸੰਤਾਂ ਕੋਲੇ ਉਹਨਾਂ ਦੇ ਤੀਰ ਵੀ ਪੂਰੇ ਹੋ ਗਏ, ਕਿਉਂਕਿ ਪੂਰਨ ਪੁਰਖ ਵਿਰਲੇ ਕਈ। ਬਟ ਜਦ ਅਸੀਂ ਤਿਆਰੀਆਂ ਕਰਦੇ ਆ, ਫਿਰ ਅਸੀਂ ਪੂਰਨ ਸਿੱਖ ਦੀ ਕਮੈਂਡ ਥੱਲੇ ਆਉਂਦੇ ਆ, ਉਸ ਵੇਲੇ ਲੋਈ ਕੀ ਆਖ ਰਹੀ ਆ ਉਹ ਬੰਦ ਕਰ ਦਿੰਦੇ ਆ ਤੇ ਸਾਡੇ ਇੱਕੋ ਇੱਕ ਗੱਲ ਰਹਿੰਦੀ ਆ, ਜਿਹੜਾ ਅੱਜ ਦਾ ਹੁਕਮ ਸੀਗਾ, ਅੰਦਰ ਸਾਚਾ ਨਿਹੋ ਪੂਰਾ ਸਤਿਗੁਰ ਹੈ ਜੀ। ਸਾਡੇ ਅੰਦਰ ਵੀ ਇਹ ਪਿਆਰ ਆ ਜਾਵੇ ਪੂਰੇ ਸਤਿਗੁਰ ਦੇ ਪ੍ਰਤੀ। ਇੰਨੇ ਪਿਆਰ ਦੇ ਵਿੱਚ ਅਸੀਂ ਆ ਜਾਈਏ ਕਿ ਜਿਹੜਾ ਵੀ ਪੂਰਨ ਪੁਰਖ ਉਸ ਵੇਲੇ ਕੌਮ ਦੇ ਵਿੱਚ ਆ ਜਾਊ, ਅਸੀਂ ਉਹਦੇ ਨਾਲ ਰਲ ਕੇ ਗੁਰੂ ਦੀ ਬਖਸ਼ਿਸ਼ ਸ਼ਹਾਦਤ ਤੋਂ ਨਹੀਂ ਸ਼ੁਰੂ ਹੁੰਦੀ। ਇਹ ਗੱਲ ਖਿਆਲ ਰੱਖਿਓ, ਗੁਰੂ ਦੀ ਬਖਸ਼ਿਸ਼ ਸ਼ਬਦ ਤੋਂ ਸ਼ੁਰੂ ਹੁੰਦੀ। ਆਨੰਦ ਸਾਹਿਬ ਦਾ ਪਾਠ ਹੋ ਹੁਣੇ ਤੁਸੀਂ ਸੁਣਿਓ ਕੀਰਤਨ ਐਂਡ ਤੇ ਜਵਾਨ ਤੇ, ਉੱਥੇ ਕੀ ਕਹਿੰਦੇ ਨੇ? ਸ਼ਬਦ ਧਰੋ ਪਿਆਰੋ, ਸ਼ਬਦ ਨਾਲ ਪਿਆਰ ਕਰੋ। ਜਿਹੜਾ ਸ਼ਬਦ ਨਾਲ ਪਿਆਰ ਕਰ ਦਿੰਦਾ ਉਹਦੀ ਹਾਈਐਸਟ ਟੈਸਟਮਨੀ ਸ਼ਹਾਦਤ ਦੀ ਹੁੰਦੀ ਹੈ। ਉਹਦਾ ਮਤਲਬ ਹੀ ਇਹ ਹੈ ਕਿ ਅਖੀਰਲੀ ਵਿਟਨੈਸ, ਅਖੀਰਲੀ ਟੈਸਟਮਨੀ, ਸ਼ਹਾਦਤ ਗਿਫਟ ਆ ਜਿਹੜਾ ਸ਼ਬਦ ਤੋਂ ਸ਼ੁਰੂ ਹੁੰਦਾ ਤੇ ਸ਼ਹਾਦਤ ਦਾ ਕਿਸੇ ਨੂੰ ਮਿਲਦਾ। ਅਸੀਂ ਉਹਨਾਂ ਲਈ ਜੇ ਆਪ ਉਹਦੇ ਪਾਤਰ ਨਹੀਂ ਬਣ ਪਾ ਰਹੇ ਕਿਉਂਕਿ ਸਾਡੀਆਂ ਉਣਤਾਈਆਂ ਨੇ, ਜਿਨ੍ਹਾਂ ਨੇ ਸ਼ਬਦ ਤੋਂ ਸ਼ਹਾਦਤ ਦਾ ਸਫ਼ਰ ਕੀਤਾ, ਅਸੀਂ ਉਹਨਾਂ ਦੇ ਗੁਣ ਗਾਈਏ, ਉਹਨਾਂ ਦੀ ਲਾਈਫ ਤੋਂ ਸਿੱਖੀਏ ਤੇ ਅਗਲੇ ਪਲਾਨ ਜਿਨ੍ਹਾਂ ਨੇ ਬਣਾਉਣੇ ਨੇ ਉਹ ਇਨਸਪੀਰੇਸ਼ਨ ਉਹਨਾਂ ਦੀ ਲਾਈਫ ਚੋਂ ਲੈਣ, ਪ੍ਰਿੰਸੀਪਲਸ ਆਪਣੇ ਗੁਰੂ ਗ੍ਰੰਥ ਸਾਹਿਬ ਚੋਂ ਲੈਣ, ਤਾਂ ਕਿ ਸਾਡਾ ਵੀ ਨੇਹ ਪੰਥ ਪ੍ਰਤੀ, ਗ੍ਰੰਥ ਪ੍ਰਤੀ ਤੇ ਜਿਹੜੀ ਕਾਇਨਾਤ ਦੇ ਵਿੱਚ ਅਸੀਂ ਇਕਨੋਮਿਕ ਤੇ ਪੋਲੀਟੀਕਲ ਰਾਈਟਸ ਐਸਟੈਬਲਿਸ਼ ਕਰਨੇ ਨੇ, ਉਹਦੇ ਵਿੱਚ ਪੰਜਾਬ ਦੇ ਵੀ ਅਸੀਂ ਕਰਦੇ ਨੇ, ਉਹ ਅਸੀਂ ਗੁਰੂ ਦੇ ਆਸ਼ੇ ਦੇ ਨੇੜੇ ਜਾ ਕੇ ਕਰ ਸਕੀਏ। ਇਹਨਾਂ ਸ਼ਬਦਾਂ ਨਾਲ ਦਾਸ ਖਿਮਤਾ ਜਾ ਚੱਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।